ਹੁਣ 2 नहीं तो 1.5 ਵਰਾ ਤੇ ਇਹ ਆਉਣ ਨਹੀਂ ਦੇਣ ਲੱਗੇ ਬੰਨੇ। ਪਿੱਛੋਂ ਘਰ ਵਾਲਿਆਂ ਦਾ ਕੌਣ ਵਾਲੀ ਵਾਰਸ ਹੋਵੇਗਾ। ਸਾਰੀ ਰਾਤ ਇਹਨਾਂ ਹੀ ਖਿਆਲਾਂ ਦੀਆਂ ਹਾਠਾਂ ਨਾਲ ਰੂਹ ਬੌਰਾ ਹੁੰਦਾ ਰਿਹਾ। ਹੱਡਾਂ ਵਿੱਚੋਂ ਨਿਕਲਦੀਆਂ ਚੀਸਾਂ ਵੀ ਕਿਹੜਾ ਕਰਾਰ ਲੈਣ ਪਈਆਂ ਦਿੰਦੀਆਂ ਸਨ। ਸਵੇਰ ਹੋਈ ਤਾਂ ਹੱਥਕੜੀ ਮਾਰ ਕੇ ਇੱਕ ਮੈਜਿਸਟਰੇਟ ਦੇ ਲਿਜਾ ਪੇਸ਼ ਕੀਤਾ ਉਹਨੇ। ਮੈਜਿਸਟਰੇਟ ਵਾਹਵਾ ਪਖਰੋਟ ਉਮਰ ਦਾ ਗੋਰਾ ਚਿੱਟਾ ਗੱਭਰੂ ਸੀ। ਉਹਨੂੰ ਵੇਖ ਕੇ ਮੇਰੇ ਤੇ ਲੂੰ ਕੰਡਾ ਹੀ ਖਲੋ ਗਿਆ। ਐਨਕ ਲਾਈ ਕਾਗਜ਼ਾਂ ਉੱਤੇ ਨੀਵੀਂ ਪਾਈ ਬੈਠਾ ਸੀ। ਸ਼ਕਲੋਂ ਹੀ ਬੇਕਿਰਕ ਜਿਹਾ ਬੰਦਾ ਜਾਪਦਾ ਸੀ। ਮੇਰਾ ਦਿਲ ਆਖੇ ਇਹਨੇ 1.5-2 ਵਰੇ ਅਰਮਾਨ ਨਾਲ ਹੀ ਬੰਨ੍ਹ ਛੱਡਣਾ। ਜਿੰਨਾ ਚਿਰ ਉਹ ਨੀਵੀਂ ਪਾਈ ਬੈਠਾ ਰਿਹਾ ਮੈਂ ਉਹਦੇ ਵੱਲ ਹੀ ਤੱਕਦਾ ਰਿਹਾ। ਫਿਰ ਉਹਨੇ ਕਾਗਜ਼ਾਂ ਤੋਂ ਨਿਗਾਹ ਚਾਈ, ਮੇਰੇ ਵੱਲ ਡਿੱਠਾ, ਨਾਲ ਹੀ ਹੇਠਾਂ ਬੈਠੇ ਇੱਕ ਅਦਾਲਤੀ ਕਰਿੰਦੇ ਨੂੰ ਕੁਝ ਪੁੱਛਿਓ ਸੂ ਤੇ ਫਿਰ ਸਾਹਮਾ ਮੇਰੇ ਵੱਲ ਵੇਖਦਾ ਆ ਬੋਲਿਆ, ਹਾਂ ਬਈ ਤੂੰ ਬਾਰਡਰ ਟੱਪ ਕੇ ਆਇਆ। ਮੈਂ ਅੱਗੋਂ ਕੰਬਦੀ ਆਵਾਜ਼ 'ਚ ਆਖਿਆ, ਸਾਹਿਬ ਬਹਾਦਰ ਆਇਆ ਤੇ ਮੈਂ ਬਾਰਡਰ ਟੱਪ ਕੇ ਹੀ ਹਾਂ, ਇਹਦੇ ਵਿੱਚ ਜ਼ਰੀ ਸ਼ੱਕ ਨਹੀਂ, ਪਰ ਆਇਆ ਭੁੱਖ ਦਾ ਮਾਰਿਆ। ਹੁਣ ਜੇ ਤੁਸਾਂ ਮੈਨੂੰ ਇੱਥੇ ਜੇਲ੍ਹ ਵਿੱਚ ਆ ਸੁੱਟਿਆ ਤਾਂ ਮੇਰਾ ਸਾਰਾ ਟੱਬਰ ਭੁੱਖਾ ਮਰ ਜਾਵੇਗਾ। ਇੱਕ ਵਾਰੀ ਗੁਨਾਹ ਕਰੀਏ ਤਾਂ ਰੱਬ ਵੀ ਮਾਫ਼ ਕਰ ਛੱਡਦਾ ਹੈ, ਤੁਸੀਂ ਵੀ ਮੈਨੂੰ ਮਾਫ਼ੀ ਦੇ ਦਿਓ। ਉਹ ਫਿਰ ਹੇਠਾਂ ਬੈਠੇ ਕਰਿੰਦੇ ਨਾਲ ਕੁਝ ਕੁਸਰ ਮੁਸਰ ਕਰਨ ਲੱਗ ਪਿਆ। ਮੇਰੀਆਂ ਗੱਲਾਂ ਦਾ ਉਹਦੇ 'ਤੇ ਜਿਵੇਂ ਕੁਝ ਅਸਰ ਹੀ ਨਹੀਂ ਸੀ ਹੋਇਆ। ਮੈਂ ਮੁੜ ਆਪਣੇ ਦਿਲ ਨੂੰ ਆਖਿਆ, ਲੈ ਵੀ ਇੱਥੋਂ ਤੇ ਸੌਖੀ ਜਿੰਦ ਨਹੀਂ ਛੁੱਟਦੀ ਦਿਸਦੀ। ਅਦਾਲਤ ਜਿੰਨੀ ਗੱਲ ਪੁੱਛੇ ਉਹਨੂੰ ਉਤਨਾ ਹੀ ਜਵਾਬ ਦੇਣਾ ਹੈ, ਵਾਧੂ ਗੱਲਾਂ ਦੀ ਕੋਈ ਲੋੜ ਨਹੀਂ। ਉਹਨੇ ਮੈਨੂੰ ਟਕੋਰਿਆ। ਮੈਂ ਅੱਗੋਂ ਆਚਾ ਬਦੇ ਮਾਫ਼ੀ ਦੇ ਦਿਓ ਸਾਹਿਬ ਬਹਾਦਰ। ਉਧਰ ਕਿਹੜੇ ਸ਼ਹਿਰ ਦਾ ਰਹਿਣ ਵਾਲਾ ਹੈ? ਜਨਾਬ ਸ਼ੇਖੂਪੁਰੇ ਦਾ। ਸਾਹਿਬ ਨੇ ਮੇਰੇ ਮੂੰਹ ਵੱਲ ਕੁਝ ਨੀਝ ਨਾਲ ਤੱਕਿਆ ਤੇ ਰੱਤਾ ਕੋ ਕੁਰਸੀ ਤੇ ਕਵਾਸਾ ਵੀ ਹੋਇਆ। ਸ਼ੇਖੂਪੁਰੇ ਕਿੱਥੋਂ ਦਾ? ਜੀ ਖੰਡਪੁਰੀਆਂ ਦਾ ਮਹੱਲਾ ਆਖਦੇ ਨੇ ਉਹਨੂੰ। ਇੱਧਰੋਂ ਗਿਆ ਆ ਤੂੰ? ਆਹੋ ਸਾਹਿਬ ਬਹਾਦਰ, ਇੱਧਰ ਹੀ ਰਹਿੰਦੇ ਹੁੰਦੇ ਸਾਂ ਅਸੀਂ ਪਹਿਲਾਂ। ਕਿੰਨਾ ਚਿਰ ਹੋ ਗਏ ਖੰਡਪੁਰੀਆਂ ਦੇ ਮਹੱਲੇ? ਸਾਹਿਬ ਨੇ ਜਿਵੇਂ ਖੰਡਪੁਰੀਆਂ ਦੇ ਮਹੱਲੇ ਦੀ ਕੋਈ ਗੱਲ ਚੇਤੇ ਸੀ ਸਾਹਿਬ ਨੂੰ। ਸਾਹਿਬ ਤੁਸੀਂ ਕਿਧਰੇ ਉੱਥੋਂ ਦੇ ਰਹਿਣ ਵਾਲੇ ਤਾਂ ਨਹੀਂ? ਮੇਰੇ ਮੂੰਹੋਂ ਅਚਨ ਛੇਤੀ ਨਿਕਲ ਗਿਆ। ਉਹਨੇ ਇੱਕ ਘੂਰੀ ਜੀ ਵੱਟ ਕੇ ਮੇਰੇ ਵੱਲ ਵੇਖਿਆ, ਨਹੀਂ ਅਜਿਹੀ ਕੋਈ ਗੱਲ ਨਹੀਂ। ਤੇ ਫਿਰ ਉਹ ਆਪਣੀ ਥਾਂ ਉੱਠਿਆ ਤੇ ਅਦਾਲਤ 'ਚ ਹੀ ਬਣੇ ਹੋਏ ਆਪਣੇ ਕਮਰੇ 'ਚ ਚਲਾ ਗਿਆ। ਮੈਨੂੰ ਵੀ ਉਹਨੇ ਇਕੱਲੇ ਨੂੰ ਉੱਥੇ ਹੀ ਸੱਦ ਲਿਆ। ਮੈਨੂੰ ਸੋਫੇ ਉੱਤੇ ਬਿਠਾ ਕੇ ਉਹ ਕੁਰਸੀ ਛਿੱਕ ਕੇ ਮੇਰੇ ਸਾਹਮਣੇ ਹੋ ਬੈਠਾ। ਅੱਛਾ ਤੂੰ ਖੰਡਪੁਰੀਆਂ ਦੇ ਮਹੱਲੇ ਰਹਿੰਦਾ ਹੈ, ਉੱਥੇ ਕਿੱਥੇ ਕਰਕੇ ਭਲਾ? ਉਸ ਮੈਨੂੰ ਬੜੇ ਸਹਿਜ ਨਾਲ ਪੁੱਛਿਆ। ਮੈਂ ਸਮਝ ਗਿਆ ਸਾਹਿਬ ਉੱਥੋਂ ਦਾ ਰਹਿਣ ਵਾਲਾ ਨਹੀਂ ਤਾਂ ਫਿਰ ਉੱਥੇ ਗਿਆ ਆਇਆ ਜ਼ਰੂਰ ਹੋਇਆ। ਹੁਣ ਉਹ ਯਾਦਾਂ ਘੇਰੀ ਬੈਠੀਆਂ ਨੇ ਇਹਨੂੰ। ਲਾਲਿਆਂ ਦੇ ਨਾਂ ਤੋਂ ਵੱਜਦੀ ਏ ਉਹ ਗਲੀ, ਲਾਲਿਆਂ ਦੀ ਗਲੀ ਕਰਕੇ ਮੈਂ ਉਹਨੂੰ ਦੱਸਿਆ। ਤੂੰ ਖੰਡਪੁਰੀਆਂ ਦੇ ਮਹੱਲੇ ਲਾਲਿਆਂ ਦੀ ਗਲੀ ਵਿੱਚ ਰਹਿੰਦਾ? ਉਹਦੇ ਉੱਤੇ ਕੁਝ ਹੋਰ ਵੀ ਜਿਹੀ ਵਰਤਣ ਲੱਗ ਪਈ। ਘਰ ਦਾ ਪਤਾ ਦੱਸਾਂ ਭਲਾ ਜਿਹਦੇ ਵਿੱਚ ਤੂੰ ਬੈਠਾ ਹੈ? ਉਹ ਉਤਾਵਲਾ ਹੋ ਗਿਆ। ਲਾਲਿਆਂ ਦਾ ਘਰ ਹੀ ਸੁਣਨ ਵਿੱਚ ਆਉਂਦਾ ਹੈ ਉਹ। ਮੈਂ ਆਖਿਆ, ਉਹਨੂੰ ਤੇ ਜਿਵੇਂ ਸੱਚੀ ਮੁੱਚੀ ਕਰੰਟ ਜਾ ਲੱਗਾ ਹੋਵੇ। ਮੇਰੀ ਗੱਲ ਨਾਲ ਕੁਰਸੀ ਪਿਛਾਂ ਰੇੜ ਕੇ ਹੇਠਾਂ ਗਲੀਚੇ ਉੱਤੇ ਮੇਰੇ ਪੈਰਾਂ ਕੋਲ ਹੋ ਬੈਠਾ ਤੇ ਬਿੱਟ ਮੇਰਾ ਮੂੰਹ ਤੱਕਣ ਲੱਗ ਪਿਆ। ਸਮਝ ਤੇ ਅੱਗੇ ਵੀ ਮੈਨੂੰ ਕਿਸੇ ਗੱਲ ਦੀ ਨਹੀਂ ਸੀ ਆਉਂਦੀ ਪਈ। ਹੁਣ ਤੇ ਉਕਾ ਮੇਰੇ ਪ੍ਰਾਣ ਗਵੀਚ ਕਹਿ ਕੇ ਉਹ ਮੁਨਸਫ ਹੋ ਕੇ ਇੱਕ ਮੁਲਜ਼ਮ ਦੇ ਪੈਰਾਂ ਕੋਲ ਬੈਠਾ ਹੋਇਆ ਸੀ। ਇੱਕ ਅਜਿਹੇ ਮੁਲਜ਼ਮ ਦੇ ਪੈਰਾਂ ਕੋਲ ਜਿਹੜਾ ਆਪੋਂ ਝੋਲੀ ਅੱਡ ਕੇ ਉਹਦੇ ਕੋਲੋਂ ਮਿਹਰ ਪਿਆ ਮੰਗਦਾ ਸੀ। ਮੈਂ ਉਹਨੂੰ ਹੱਥ ਬੰਨੇ ਤੇ ਉਹ ਤਾਂ ਕੁਰਸੀ ਤੇ ਹੋ ਬਹਿਣ ਦਾ ਤਰਲਾ ਕੀਤਾ, ਪਰ ਉਹ ਕੋਈ ਨਹੀਂ ਮੰਨਿਆ। ਮੈਂ ਆਪ ਥੱਲੇ ਉਹਦੇ ਕੋਲ ਹੋ ਬਹਿਣਾ ਚਾਹਿਆ ਤਾਂ ਉਹਨੇ ਮੈਨੂੰ ਸੂਫਿਓਂ ਥੱਲੇ ਨਾਲ ਲੱਥਣ ਦਿੱਤਾ। ਮੈਂ ਆਖਿਆ, ਸਾਹਿਬ ਕੋਈ ਵੇਖ ਲਵੇ ਤਾਂ ਕੀ ਆਖੇ? ਉਹ ਤੂੰ ਛੱਡ ਇਸ ਗੱਲ ਨੂੰ ਤੇ ਮੈਨੂੰ ਇਹ ਦੱਸ, ਬਰੀ ਹੋਣਾ ਹੀ ਕਿ ਜੇਲੇ ਜਾਣਾ ਹੀ? ਉਹ ਮੇਰੀਆਂ ਅੱਖਾਂ ਵਿੱਚ ਝਾਕਦਾ ਹੋਇਆ ਬੋਲਿਆ, ਸਾਹਿਬ ਬਰੀ ਕਰ ਦੇਵੇਂ ਤੇ ਤੇਰੇ ਜਿਹਾ ਇੱਕ ਨਹੀਂ। ਮੈਂ ਤੇਰੇ ਨਾਲ ਕਾਰਾ ਕਰਨਾ ਮੁੜ ਇੰਜ ਹੱਦ ਟੱਪ ਕੇ ਨਾ ਆਵਾਂਗਾ ਕਦੀ ਇਸ ਬੰਨੇ। ਮੈਂ ਤੈਨੂੰ ਬਰੀ ਕਰ ਦੇਣਾ, ਪਰ ਪਹਿਲਾਂ ਤੈਨੂੰ ਮੇਰੀ ਇੱਕ ਸ਼ਰਤ ਮੰਨਣੀ ਪਊ ਸੀ। ਦੱਸੇਂਗਾ? ਬੱਚਿਆਂ ਵਾਲਿਆਂ ਤੋਂ ਇੱਕ ਆਨਾ, ਮੈਂ ਤੇਰੀਆਂ 10 ਸ਼ਰਤਾਂ ਮੰਨਣ ਨੂੰ ਤਿਆਰ ਹਾਂ। ਸ਼ਰਤ ਇਹ ਵੀ ਤੂੰ ਮੈਨੂੰ ਉਸ ਲਾਲਿਆਂ ਵਾਲੇ ਘਰ ਬਾਰੇ ਦੱਸ, ਉੱਥੇ ਕੀ ਹੈ ਤੇ ਕਿਵੇਂ ਦਾ ਬਣਿਆ ਹੈ। ਮੈਂ ਤੈਨੂੰ ਛੱਡ ਦਿਆਂਗਾ। ਉਹ ਹਾੜਾ ਪਾਉਂਦਾ ਬੋਲਿਆ। ਪਹਿਲਾਂ ਤਾਂ ਮੈਨੂੰ ਲੱਗਾ ਇਹ ਸ਼ਰਤ ਪੂਰੀ ਕਰਨਾ ਮੇਰੇ ਜਾਂ ਗਲਾਲੜੀ ਬੰਦੇ ਲਈ ਕਿਹੜੀ ਔਖੀ ਗੱਲ ਏ, ਪਰ ਜਦੋਂ ਮੈਂ ਸ਼ੁਰੂ ਹੋਣ ਲੱਗਾ ਤਾਂ ਮੈਨੂੰ ਕੁਝ ਚੇਤੇ ਹੀ ਨਾ ਆਵੇ। ਬੜਿਆਂ ਔਖਿਆਂ ਸੌਖਿਆਂ ਹੋ ਕੇ ਮੈਂ ਅੜਦਿਆਂ ਬੋਲਣਾ ਸ਼ੁਰੂ ਕੀਤਾ। ਬਾਹਰੋਂ ਗਲੀ ਤੋਂ ਸ਼ੁਰੂ ਹੋਇਆ। ਮੈਂ ਥੜੀ ਦਸੀ, ਬੂਹਾ ਦੱਸਿਆ। ਬੂਹੇ ਦੀ ਉਤਲੀ ਮਰਾਬ ਵਿੱਚ ਸੱਜੀ ਖੱਬੀ ਨੁਕਰੇ ਸੁੰਡਾਂ ਚਾਈ, ਪਿਛਲਿਆਂ ਪੈਰਾਂ ਦੇ ਖਲੋਤੇ ਹਾਥੀਆਂ ਦੀਆਂ
ਚਾਂਦੀ ਰੰਗੀਆਂ ਮੂਰਤੀਆਂ ਦਸੀਆਂ। ਫਿਰ ਮੈਂ ਅੰਦਰ ਵਿਹੜੇ 'ਚ ਫੁੱਲਾਂ ਦੀਆਂ ਕਿਆਰੀਆਂ ਤੋਂ ਟੁਰਦਾ ਚੌਂਕੇ ਵੱਲ ਆਇਆ। ਦਿਮਾਗ 'ਤੇ ਜ਼ੋਰ ਪਾ ਕੇ ਜੋ ਮੈਨੂੰ ਚੇਤੇ ਆਇਆ ਮੈਂ ਉਹਨੂੰ ਦੱਸਿਆ। ਉਹ ਨੀਵੀਂ ਭਾਈ ਮੇਰੀਆਂ ਗੱਲਾਂ ਸੁਣਦਾ ਪਿਆ ਸੀ, ਅਸਲੋਂ ਉਡੋਲ ਹੋਇਆ ਬੈਠਾ। ਮੈਨੂੰ ਤੇ ਉਹ ਸਾਹ ਲੈਂਦਾ ਵੀ ਨਹੀਂ ਸੀ ਜਾਪਦਾ ਪਿਆ। ਮੈਂ ਚੌਂਕੇ ਤੋਂ ਨਿਕਲ ਕੇ ਹੁਣ ਉਸ ਘਰ ਦੇ ਪਸਾਰ ਵੱਲੇ ਵਧਿਆ ਜਿਹਦੇ ਵਿੱਚ ਅਸੀਂ ਟਿਕੇ ਹੋਏ ਸਾਂ। ਪਸਾਰ ਦੀਆਂ ਜਿੰਨੀਆਂ ਚੀਜ਼ਾਂ ਮੈਨੂੰ ਚੇਤੇ ਆਈਆਂ ਮੈਂ ਦਸੀਆਂ, ਪਰ ਜਦੋਂ ਮੈਂ ਹਾਲ ਕਮਰੇ 'ਚ ਵੜਨ ਲੱਗਾ ਤਾਂ ਮੈਨੂੰ ਚੇਤੇ ਆਇਆ ਵੀ ਪਸਾਰ ਦੀ ਇੱਕ ਥਾਂ ਬਾਬਤ ਤੇ ਮੈਂ ਭੁੱਲ ਹੀ ਗਿਆ ਸਾਂ। ਮੈਂ ਹਾਲ ਕਮਰੇ 'ਚ ਵੜਦਾ ਪਰਤਾਇਆ। ਪਸਾਰ ਦੀ ਇੱਕ ਥਾਂ ਦਾ ਦੱਸਣਾ ਮੈਨੂੰ ਚੇਤੇ ਹੀ ਨਹੀਂ ਰਿਹਾ। ਇਹ ਸੱਜੀ ਕੰਧ ਵਿੱਚ ਬਣਿਆ ਹੈ ਇੱਕ ਵੱਡਾ ਸਾਰਾ ਆਲਾ ਹੈ, ਬੜਾ ਹੀ ਸੋਹਣਾ, ਇੰਨਾ ਸੋਹਣਾ ਇੰਨਾ ਸੋਹਣਾ ਕਿ ਵੇਖਿਆ ਭੁੱਖ ਲੈਂਦੀ ਏ। ਤੇ ਇਹਦੇ ਕੰਢਿਆਂ ਉੱਤੇ ਜਿਹੜੇ ਵੇਲ ਬੂਟੇ ਨਕਸ਼ੇ ਹੋਏ ਨੇ ਉਹਨਾਂ ਦੀ ਤੇ ਸੋਭਾ ਮੈਂ ਕਰ ਹੀ ਨਹੀਂ ਸਕਦਾ। ਅਜੇ ਇਹ ਗੱਲ ਮੇਰੇ ਮੂੰਹ ਵਿੱਚ ਹੀ ਸੀ ਕਿ ਉਹਦਾ ਗਲੀਚੇ ਉੱਤੇ ਬੈਠੇ ਦਾ ਉੱਚੀ ਸਾਰੀ ਰੋਣ ਨਿਕਲ ਗਿਆ। ਉਹ ਮੇਰੇ ਗੋਡਿਆਂ ਉੱਤੇ ਸਿਰ ਰੱਖ ਕੇ ਉੱਚੀ ਉੱਚੀ ਹਟਕੋਰੇ ਪਰਦਾ ਆ ਬੋਲਿਆ, ਬਾਲਾਂ ਵਾਂਗੂ ਰੋਂਦਾ ਪਿਆ ਸੀ। ਮੇਰਾ ਸਾਰਾ ਵਜੂਦ ਇੱਕ ਅਵੱਲੀ ਜਿਹੀ ਪੀੜ ਨਾਲ ਭਰਿਆ ਗਿਆ ਤੇ ਮੇਰੀਆਂ ਆਪਣੀਆਂ ਅੱਖਾਂ ਸਿੰਜ ਗਈਆਂ। ਰੋਂਦਿਆਂ ਉਸ ਇੰਨਾ ਹੀ ਆਖਿਆ, ਉਸ ਸਾਲੇ 'ਚ ਹੀ ਤਾਂ ਮੈਂ ਨਿੱਕਾ ਹੁੰਦਾ ਆਪਣਾ ਬਸਤਾ ਰੱਖਦਾ ਹੁੰਦਾ ਸਾਂ। ਮੇਰਾ ਆਪਣਾ ਹੌਕਾ ਨਿਕਲ ਗਿਆ। ਇਹ ਸੁਣ ਕੇ ਤੇ ਮੈਂ ਉਹਦੇ ਸਿਰ ਨੂੰ ਪਲੋਸਦਾ ਆਇਆ ਇਹ ਵੀ ਭੁੱਲ ਗਿਆ ਕਿ ਮੈਂ ਮੁਲਜ਼ਮ ਹਾਂ ਤੇ ਉਹ ਮੁਨਸਫ। ਸਗੋਂ ਹੁਣ ਮੈਂ ਉਹਨੂੰ ਆਂਦਾ ਪਿਆ ਸਾਂ, ਸਾਹਿਬ ਜੀਰਾ ਰੱਖ, ਇਹ ਤੇ ਹੋਣੀ ਦੀਆਂ ਕਰਨੀਆਂ ਨੇ, ਕੀ ਕਰ ਸਕਦੇ ਹਾਂ ਅਸੀਂ ਇਹਨਾਂ ਅੱਗੇ। ਝਟਕੂ ਮਗਰੋਂ ਤਰਵਾਸ ਵਿੱਚ ਹੋਇਆ ਤੇ ਅੰਦਰ ਹੀ ਬਣੇ ਗੁਸਲਖਾਨੇ 'ਚ ਜਾ ਵੜਿਆ। ਮੁੜ ਕੇ ਅਦਾਲਤ ਲਾਈਓ ਸੂ। ਬੜੇ ਧਿਆਨ ਨਾਲ ਮੇਰਾ ਮੁਕੱਦਮਾ ਸੁਣਿਆ ਤੇ ਫਿਰ ਇਹ ਆਖ ਕੇ ਮੇਰੀ ਹੱਥਕੜੀ ਪੱਟ ਦੇਣ ਦਾ ਹੁਕਮ ਦਿੱਤੋ ਸੂ। ਮੁਲਜ਼ਮ ਬਲੈਕੀਆ ਨਹੀਂ। ਸਾਰੀ ਗੱਲ ਕਦ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮ ਨੂੰ ਆਪਣੇ ਘਰ ਦੀ ਯਾਦ ਸਤਾਇਆ ਤੇ ਉਹ ਪੰਧ ਕਰਕੇ ਹੱਦ ਤਾਈਂ ਅਪੜ ਗਿਆ। ਉਹਦਾ ਪਿੰਡ ਹੱਦ ਨਾਲ ਲੱਗਦੇ ਇਲਾਕੇ ਵਿੱਚ, ਇਸ ਲਈ ਮੁਲਜ਼ਮ ਨੂੰ ਆਪਣੇ ਦਿਲ ਤੇ ਵਸ ਨਾ ਰਿਹਾ ਤੇ ਉਹ ਹੱਦ ਟੱਪ ਕੇ ਉਰਲੇ ਬੰਨੇ ਆ ਗਿਆ। ਪਰ ਇਸ ਪਾਸਿਓਂ ਮੁਲਜ਼ਮ ਨੂੰ ਆਪਣੇ ਪਿੰਡ ਦਾ ਰਾਹ ਨਹੀਂ ਸੀ ਆਉਂਦਾ ਤਾਂ ਉਹ ਧੱਕੇ ਠੁੱਡੇ ਖਾਂਦਾ ਸ਼ਹਿਰ ਅਪੜ ਗਿਆ, ਜਿੱਥੇ ਪੁਲਿਸ ਨੇ ਉਹਨੂੰ ਫਿਰਦਿਆਂ ਪਕੜ ਵਿੱਚ ਲੈ ਲਿਆ। ਮੁਲਜ਼ਮ ਤੋਂ ਕੋਈ ਸ਼ੈ ਬਰਾਮਦ ਨਹੀਂ ਹੋਈ, ਨਾ ਹੀ ਕੋਈ ਅਜਿਹੀ ਸ਼ੈ ਲੱਭੀ ਏ ਜਿਹਦੇ ਤੋਂ ਸਾਬਤ ਹੋ ਸਕੇ ਪਈ ਉਹ ਚੇਚੇ ਇਰਾਦੇ ਨਾਲ ਬਾਰਡਰ ਟੱਪਣ ਦਾ ਗੁਨੇਗਾਰ ਹੈ। ਇਸ ਬਾਰੋਂ ਅਦਾਲਤ ਉਹਨੂੰ ਇੱਜ਼ਤ ਆਬਰੂ ਨਾਲ ਬਰੀ ਕਰਦੀ। ਬਰੀ ਕਰਕੇ ਮੈਨੂੰ ਆਪਣੇ ਘਰ ਲੈ ਆਇਆ। ਆਪਣੀ ਘਰਵਾਲੀ ਨਾਲ ਮੈਨੂੰ ਮਿਲਵਾਇਓ ਸੋ। ਆਖਣ ਲੱਗਾ, ਵੇਖ ਕੁਸ਼ਲਿਆ, ਅੱਜ ਸਾਡੇ ਸ਼ੇਖੂਪੁਰੇ ਵਾਲੇ ਘਰ ਦੀ ਖੁਸ਼ਬੋਈ ਆਪ ਟੁਰ ਕੇ ਆ ਗਈ ਉਹ ਸਾਡੇ ਤਾਈਂ। ਇਹ ਸੁਣ ਕੇ ਉਹਦੀ ਘਰਵਾਲੀ ਚਾਵਾਂ ਨਾਲ ਭਰੀ ਗਈ ਤੇ ਵੀਰ ਜੀ ਆਂਦੀ ਦਾ ਮੂੰਹ ਸੁੱਕਣ ਲੱਗ ਪਿਆ। ਮੈਂ ਉਹਨਾਂ ਦੇ ਘਰ ਬਿੱਲੂ ਪੁੱਤਰ 2 ਕਿ 3 ਦਿਨ ਰਿਹਾ। ਇਹਨਾਂ ਦਿਨਾਂ ਵਿੱਚ ਉਹਨਾਂ ਮੇਰੀਆਂ ਉਹ ਖਾਤਰਾਂ ਕੀਤੀਆਂ ਵੀ ਤੈਨੂੰ ਕੀ ਦੱਸਾਂ। ਮੈਂ ਜਿੱਥੇ ਪੈਰ ਧਰਦਾ ਉੱਥੇ ਉਹ ਅਗਦੀ ਹੱਥਾਂ ਦੀਆਂ ਤਲੀਆਂ 'ਚ ਵਿਛਾਉਂਦੇ। ਇੰਨਾ ਪਿਆਰ ਕਿ ਮੈਨੂੰ ਉਹਨਾਂ ਤੋਂ ਸੰਗ ਆਵੇ। ਰਹਿ ਕੇ ਦਿਲ ਵਿੱਚ ਇਹ ਸੋਚ ਉਭਰੇ ਵੀ ਇਹਨਾਂ ਦੇ ਪਿਆਰ ਦਾ ਵਲਦਾ ਦੇਣ ਲਈ ਰੱਬ ਕਰਦਾ ਮੇਰੇ ਕੋਲ ਵੀ ਕੋਈ ਸ਼ੈ ਹੁੰਦੀ। ਉਹ ਮੇਰੇ ਨਾਲ ਘੰਟਿਆਂ ਬੱਧੀ ਆਪਣੇ ਪਿਛਲੇ ਘਰ ਦੀਆਂ ਗੱਲਾਂ ਕਰਦਾ ਰਹਿੰਦਾ। ਉਹਨੂੰ ਆਪਣੇ ਘਰ ਦੀ ਇੱਕ ਸ਼ੈ ਇੰਝ ਚੇਤੇ ਸੀ ਵੀ ਮੈਂ ਵੀ ਹੈਰਾਨ ਰਹਿ ਜਾਂਦਾ। ਫਲਾਣੀ ਥਾਂ ਕਲੀ ਪੂਰੀ ਹੋਈ ਏ, ਫਲਾਣੇ ਬੂਹੇ ਉੱਤੇ ਇਹ ਨਕਸ਼ ਬਣੇ ਹੋਏ ਨੇ। ਉਹ ਕੋਈ ਗੱਲ ਹੀ ਤੇ ਨਹੀਂ ਸੀ ਰਹਿਣ ਦਿੰਦਾ। ਬਾਕੀ ਮੈਂ ਉਸ ਘਰ ਵਿੱਚ ਰਹਿੰਦਾ ਪਿਆ ਸਾਂ, ਪਰ ਮੈਨੂੰ ਉਹਨਾਂ ਗੱਲਾਂ ਦਾ ਕੁਝ ਪਤਾ ਨਹੀਂ ਸੀ ਜਿਹੜੀਆਂ ਉਹ ਪੂਰੇ ਵੇਰਵੇ ਨਾਲ ਦੱਸਦਾ ਰਹਿੰਦਾ ਸੀ। ਉਹਨੇ ਆਪ ਹੀ ਨਸ ਭੱਜ ਕਰਕੇ ਮੇਰੇ ਕਾਗਜ਼ ਬਣਵਾਏ। ਬਾਜ਼ਾਰ ਵਿੱਚੋਂ ਸਾਡੇ ਪੂਰੇ ਟੱਬਰ ਲਈ ਇੰਨੀਆਂ ਕੁ ਸ਼ੈਵਾਂ ਮੁੱਲ ਲੈ ਦਿੱਤੀਆਂ ਕਿ ਵੱਡਾ ਸਾਰਾ ਇੱਕ ਸੰਦੂਕ ਭਰਿਆ ਗਿਆ। ਫਿਰ ਉਹ ਦੋਵੇਂ ਜੀ ਮੈਨੂੰ ਆਪਣੀ ਮੋਟਰ ਤੇ ਹੱਦ ਪਾਰ ਕਰਾਉਣ ਆਏ। ਵਿਛੜਨ ਤੋਂ ਪਹਿਲਾਂ ਅਸੀਂ ਗਲਵਕੜੀ ਪਾ ਕੇ ਇੰਝ ਢਾਈ ਮਾਰ ਰੋਏ ਜਿਵੇਂ ਅਸਲੋਂ ਸਕੇ ਹੋਈਏ, ਸਗੋਂ ਸਕਿਆਂ ਤੋਂ ਵੀ ਵੱਧ। ਛੇਕੜਲੀ ਵਾਰ ਮਿਲਦਿਆਂ ਉਹ ਮੈਨੂੰ ਆਖਣ ਲੱਗਾ, ਇੱਕ ਕੰਮ ਕਰੀਂ, ਪਿਛਲੀ ਨਿੱਕੀ ਕੋਠੜੀ 'ਚ ਮਾਂ ਨੂੰ ਆਖੀ ਹਰ ਜੁਮੇਰਾਤ ਦੀਵਾ ਜ਼ਰੂਰ ਜਗਾਇਆ ਕਰੇ। ਮੇਰੀ ਮਾਂ ਉੱਥੇ ਕਿਸੇ ਤੁਹਾਡੇ ਹੀ ਫਕਰ ਦੇ ਨਾਂ ਦਾ ਦੀਵਾ ਜਗਾਇਆ ਕਰਦੀ ਸੀ। ਦੂਜਾ ਤਿੱਲੇ ਦਾ ਚੇਤਾ ਨਾ ਕਰੀਂ, ਤੈਨੂੰ ਘਰ ਬੈਠਿਆਂ ਨੂੰ ਜਿੰਨਾ ਚਾਹਵੇਂ ਤਿੱਲਾ ਆਪੜ ਜਾਇਆ ਕਰ ਸੀ। ਇੰਝ ਵੀ
ਉਹਨੇ ਮੇਰੇ ਸਮਿਆਨ ਵਿੱਚ ਵਾਹਵਾ ਸਾਰਾ ਤੇਲਾ ਬੰਨ੍ਹ ਦਿੱਤਾ ਹੋਇਆ ਸੀ। ਬਸ ਫਿਰ ਮੈਂ ਪਾਰਲਿਓਂ ਉਰਲੇ ਬੰਨੇ ਆ ਗਿਆ। ਪਾਰਲਾ ਬੰਨਾ ਜਿਹੜਾ ਕਦੀ ਮੇਰਾ ਸੀ ਤੇ ਉਰਲਾ ਬੰਨਾ ਜਿਹੜਾ ਕਦੀ ਉਹਦਾ ਸੀ। ਬਾਬਾ ਹੁਕਮਾ ਹਨੇਰੇ ਵਿੱਚ ਮੈਨੂੰ ਆਪਣੀ ਪੱਗ ਨਾਲ ਅੱਖਾਂ ਪੂੰਝਦਾ ਜਾ ਪਿਆ। ਫਿਰ ਉਹ ਪਹਿਲੇ ਤੋਂ ਵੀ ਨੀਵੀਂ ਆਵਾਜ਼ ਵਿੱਚ ਬੋਲਣ ਲੱਗ ਪਿਆ। ਸੁੱਚਾ ਤੇਲਾ ਮੈਨੂੰ ਘਰ ਬੈਠੇ ਨੂੰ ਹੀ ਮਿਲਦਾ ਰਿਹਾ। ਬਾਰਡਰ ਪੁਲਿਸ ਦੇ ਬੰਦਿਆਂ ਹੱਥ ਉਸ ਤੇਲੇ ਦੀ ਕਮਾਈ ਤੋਂ ਹੀ ਮੈਂ ਆਪਣਾ ਅੱਡਾ ਲਾਇਆ ਤੇ ਮੁੜ ਕੇ ਪਿਓ ਦਾਦੇ ਦਾ ਕਸਬ ਛੋਇਆ। ਸਭ ਤੋਂ ਪਹਿਲਾਂ ਮੈਂ ਉਹਨਾਂ ਦੋਵਾਂ ਜੀਆਂ ਦੇ ਜੋੜੇ ਬਣਾ ਕੇ ਘੱਲੇ। ਤੇਲੇ ਨਾਲ ਗੱਚ ਮੇਚੇ ਮੈਂ ਉਹਨਾਂ ਤੋਂ ਲੈ ਤੇ ਨਹੀਂ ਸਨ, ਪਰ ਮੇਰੇ ਦਿਮਾਗ ਵਿੱਚ ਉਕਰੇ ਹੋਏ ਸਨ। ਅੱਜ ਵੀ ਉਹਨਾਂ ਦੇ ਮੇਚੇ ਦੀਆਂ ਜੁੱਤੀਆਂ ਬਣਾ ਸਕਣਾ ਮੈਂ, ਪਰ ਹੁਣ ਤੇ ਉਹਨਾਂ ਦਾ ਕੁਝ ਪਤਾ ਹੀ ਨਹੀਂ ਵੀ ਕਿੱਥੇ ਨੇ। ਉਦੋਂ ਮੈਂ 3-4 ਮਹੀਨੇ ਜੁੱਤੀਆਂ ਬਣਾ ਕੇ ਘੱਲ ਛੱਡਦਾ ਸਾਂ ਉਹਨਾਂ ਨੂੰ। ਬੜੇ ਰਾਜ਼ੀ ਹੁੰਦੇ ਸਨ ਉਹ ਮੇਰੀ ਇਸ ਮਾੜੀ ਜੀ ਸੇਵਾ ਤੇ। ਫਿਰ ਸਾਡੇ ਤੋਂ ਉਹਨਾਂ ਵਾਲਾ ਘਰ ਖੁੱਸ ਗਿਆ। ਕਿਸੇ ਨੇ ਕਲੇਮ ਵਿੱਚ ਪਵਾ ਲਿਆ ਸੀ। ਸਾਡੇ ਕੋਲ ਤਾਂ ਕੋਈ ਲਿਖਤ ਪੜ੍ਹਤ ਹੈ ਨਹੀਂ ਸੀ, ਇਸ ਲਈ ਨਿਕਲ ਆਏ ਉੱਥੋਂ ਦੂਜੀ ਵਾਰ ਉਜੜ ਕੇ। ਇਹ ਉਜਾੜਾ ਪਹਿਲੇ ਉਜਾੜੇ ਤੋਂ ਵੀ ਡਾਢਾ ਦੁੱਖ ਭਰਿਆ ਸੀ। ਉੱਥੋਂ ਇਸ ਤੁਹਾਡੇ ਲਈ ਜੂਹ ਵਿੱਚ ਆ ਟਿਕੇ। ਇੱਥੇ ਤੇਰੇ ਪਿਓ ਨਾਲ ਭਰਾਵਾਂ ਤੋਂ ਵੀ ਵੱਧ ਪਿਆਰ ਪਿਆ ਗਿਆ। ਇੱਥੇ ਵੀ ਮੈਨੂੰ ਉਹਦਾ ਘੱਲਿਆ ਤੇਲਾ ਪੜਦਾ ਰਿਹਾ। ਇੱਕ ਦਿਨ ਤੇਰੇ ਪਿਓ ਨੂੰ ਮੈਂ ਸਾਰੀ ਗੱਲ ਦੱਸੀ ਤੇ ਹੱਸ ਕੇ ਆਖਣ ਲੱਗਾ, ਤੂੰ ਕਿਤੇ ਉਸ ਬਾਂਦਰ ਜੈ ਦੀ ਗੱਲ ਤੇ ਨਹੀਂ ਕਰਦਾ ਪਿਆ, ਮਨੋਹਰ ਲਾਲ ਦੀ? ਓਏ ਉਹ ਤੇ ਮੇਰਾ ਚੰਗਾ ਭਲਾ ਜਾਣੂ ਹੁੰਦਾ ਸੀ। ਇੱਥੇ ਜਦੋਂ ਪੜ੍ਹਦਾ ਹੁੰਦਾ ਸੀ ਅਸੀਂ ਰਲ ਕੇ ਖੇਡਦੇ ਹੁੰਦੇ ਸਾਂ। ਸਾਡੇ ਉੱਤੇ ਤੇ ਸਾਰੇ ਆਲ ਦੁਆਲੇ ਉੱਤੇ ਕੁਝ ਚਿਰ ਡੂੰਘੀ ਚੁੱਪ ਵਰਤੀ ਰਹੀ। ਫਿਰ ਬਾਬਾ ਹੁਕਮਾ ਮੈਨੂੰ ਆਖਣ ਲੱਗਾ, ਚੱਲ ਬਿੱਲੂ ਚੱਲੀਏ ਇੱਥੋਂ, ਕਵੇਲਾ ਚੋਖਾ ਹੋ ਗਿਆ। ਐਵੇਂ ਤੇਰੀ ਮਾਂ ਭਰਮ ਕਰਦੀ ਹੋਵੇਗੀ। ਅਸੀਂ ਦੋਵੇਂ ਲੱਕੜ ਤੋਂ ਉੱਠ ਖਲੋਤੇ ਤੇ ਫਿਰ ਚੁੱਪ ਚਾਨ ਗਲੀ ਵਿੱਚ ਟੁਰ ਪਏ ਆਪੋ ਆਪਣੇ ਘਰਾਂ ਨੂੰ।